ਟਰੰਪ ਅਪਡੇਟਸ ਦੀ ਜਿਹੜੀ ਉੱਥੋਂ ਹੀ ਸ਼ੁਰੂਆਤ ਕਰਦੇ ਜਾਈਏ। ਰਾਸ਼ਟਰਪਤੀ ਟਰੰਪ ਦੀ ਕਹਿੰਦੇ ਵੀ ਵਲਾਦੀਮਿਰ ਪੁਤਿਨ ਦੇ ਨਾਲ ਗੱਲਬਾਤ ਹੋਈ ਆ। ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੇ ਸਮਝੌਤੇ ਨੂੰ ਲੈ ਕੇ, ਖਾਸ ਕਰਕੇ ਯੂਕਰੇਨ ਦੀ ਵਾਰ ਹੈਗੀ ਆ, ਉਸ ਦੀ ਸੀਜ਼ਫਾਇਰ ਦੀ ਚਰਚਾ ਕਹਿੰਦੇ ਚੱਲੀ ਆ। ਟਰੰਪ ਹੁਣਾਂ ਨੇ ਇਸ ਗੱਲਬਾਤ ਤੋਂ ਬਾਅਦ ਦੇ ਵਿੱਚ ਇਹ ਕਿਹਾ ਆ ਵੀ ਵੈਰੀ ਗੁੱਡ ਚਾਂਸ ਆ ਵੀ ਯੂਕਰੇਨ ਸੀਜ਼ਫਾਇਰ ਹੋ ਜਾਊਗੀ, ਪਰ ਰਸ਼ੀਆ ਅਜੇ ਵੀ ਆਪਣੀਆਂ ਕਈ ਹੋਰ ਗੱਲਾਂ ਮਨਵਾਉਣਾ ਚਾਹੁੰਦਾ ਹੈਗਾ ਆ। ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮਿਰ ਪੁਤਿਨ ਉਸਨੇ ਚਿੰਤਾ ਜਿਹੜੀ ਪ੍ਰਗਟਾਈ ਆ ਇਸ ਟੈਂਪਰੇਰੀ ਸੀਜ਼ਫਾਇਰ ਜੰਗਬੰਦੀ ਨੂੰ ਲੈ ਕੇ। ਕਹਿੰਦੇ ਵੀ ਜਿਹੜੀਆਂ ਕੀਵ ਦੀਆਂ ਫੋਰਸਿਸ ਆ ਉਹਨਾਂ ਨੂੰ ਮੌਕਾ ਮਿਲ ਜਾਊਗਾ, ਵੈਪਨਸ ਜਿਹੜੇ ਉਹ ਮਿਲ ਜਾਣਗੇ, ਤੇ ਨਵੇਂ ਜਿਹੜੇ ਮੋਬਿਲਾਈਜ਼ਡ ਯੂਨਿਟ ਆ ਉਹ ਫਿਰ ਅੱਗੇ ਫਰੰਟ ਤੇ ਲੈ ਆਉਣਗੇ। ਸੋ ਉਹਨਾਂ ਨੇ ਸਵਾਲ ਜਿਹੜਾ ਚੱਕਿਆ ਵੀ ਸੀਜ਼ਫਾਇਰ ਕਿੱਦਾਂ ਇਨਫੋਰਸ ਕੀਤੀ ਜਾਵੇਗੀ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹ ਚੀਜ਼ ਜਿਹੜੀ ਆਖੀ ਆ ਵੀ ਭਾਈ ਬਹੁਤ ਇੱਕ ਗੁੱਡ ਚਾਂਸ ਹੈਗਾ ਆ ਨਾਲ ਦੇ ਨਾਲ ਯੂਕਰੇਨ ਤੇ ਰਸ਼ੀਆ ਦੇ ਦਰਮਿਆਨ ਇਸ ਜੰਗਬੰਦੀ ਹੋਣ ਦਾ। 30 ਦਿਨਾਂ ਦੀ ਜਿਹੜੀ ਸੀਜ਼ਫਾਇਰ ਦੀ ਡੀਲ ਆ ਜੋ ਕਿ ਪਹਿਲਾਂ ਯੂਕਰੇਨ ਅਤੇ ਅਮਰੀਕਾ ਦੇ ਦਰਮਿਆਨ ਗੱਲਬਾਤ ਹੋਣ ਤੋਂ ਬਾਅਦ ਚ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਉਹ ਮੰਨ ਚੁੱਕੇ ਆ। ਉਸ ਆਈਡੀਏ ਨੂੰ ਪਹਿਲਾਂ ਤਾਂ ਕ੍ਰੈਮਲਿਨ ਨੇ ਯਾਨੀ ਕਿ ਰਸ਼ੀਆ ਨੇ ਠੁਕਰਾ ਦਿੱਤਾ ਸੀਗਾ, ਤੇ ਹੁਣ ਜਿਹੜੀ ਗੱਲਬਾਤ ਵਲਾਦੀਮਿਰ ਪੁਤਿਨ ਦੇ ਨਾਲ ਟਰੰਪ ਹੋਣਾ ਦੀ ਹੋਈ ਆ ਉਸ ਬਾਰੇ ਅੱਜ ਉਹਨਾਂ ਨੇ ਟਰੁਥ ਸੋਸ਼ਲ ਦੇ ਉੱਤੇ ਜਾਣਕਾਰੀ ਦਿੱਤੀ ਆ। ਉਹਨਾਂ ਦਾ ਕੋਟ ਆ ਵੀ we had very good and productive discussions with President Vladimir Putin of Russia yesterday. There is a good chance that this horrible bloody war can finally come to an end. ਸੋ ਉਹ ਇਹ ਸੋਚਦੇ ਆ ਵੀ ਇਹ ਜਿਹੜੀ ਜੰਗ ਆ, ਇਹ ਜਿਹੜੀ ਲੜਾਈ ਆ ਜਿਸ ਦੇ ਵਿੱਚ ਹਜ਼ਾਰਾਂ ਤੋਂ ਲੱਖਾਂ ਹੀ ਲੋਕਾਂ ਦਾ ਨੁਕਸਾਨ ਹੋ ਚੁੱਕਾ ਆ, ਉਹ ਖਤਮ ਹੋ ਸਕਦੀ ਆ। ਸੋ ਕੱਲ ਵੀ ਹਰਜੋਤ ਸਿੰਘ ਜੀ ਤੁਸੀਂ ਵੀ ਜ਼ਿਕਰ ਕਰ ਰਹੇ ਸੀ, ਜਿਹੜੀਆਂ ਨਿਊਜ਼ ਆਪਾਂ ਸ਼ੇਅਰ ਕਰ ਰਹੇ ਸੀ ਵੀ ਰਸ਼ੀਆ ਵਾਲੇ ਇਸ ਡੀਲ ਦੇ ਵਿੱਚ ਕੱਲਾ ਅਮਰੀਕਾ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਾ ਚਾਹੁੰਦੇ ਆ, ਯੂਕਰੇਨ ਨੂੰ ਸਾਈਡ ਤੇ ਰੱਖਣਾ ਚਾਹੁੰਦੇ ਆ। ਸੋ ਸਾਊਦੀ ਅਰੇਬੀਆ ਦੇ ਵਿੱਚ ਅੱਜ ਤੋਂ ਕੁਛ ਵੀਕ ਪਹਿਲਾਂ ਮਾਰਕੋ ਰੂਬੀਓ ਤੇ ਇਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਰਸ਼ੀਆ ਦੇ, ਉਹਨਾਂ ਦੀ ਮੁਲਾਕਾਤ ਹੋਈ ਸੀ। ਉਦੋਂ ਯੂਕਰੇਨ ਨੇ ਰੌਲਾ ਰੱਪਾ ਪਾਇਆ, ਫਿਰ ਯੂਕਰੇਨ ਵਾਲਾ ਇੱਥੇ ਜਦੋਂ ਪ੍ਰੈਜ਼ੀਡੈਂਟ ਟਰੰਪ ਕੋਲ ਆਇਆ ਸੀ ਉਹ ਆਪਾਂ ਬਹਿਸ ਬਸਾਈਆ ਦੇਖਿਆ, ਫਿਰ ਯੂਕਰੇਨ ਵਾਲਾ ਚਲਾ ਗਿਆ ਸੀ ਇੰਗਲੈਂਡ ਨੂੰ, ਫਿਰ ਇਵੈਂਚੁਅਲੀ ਉਹ ਸਾਊਦੀ ਅਰੇਬੀਆ ਦੇ ਵਿੱਚ ਗੱਲਬਾਤ ਕਰਨ ਦੇ ਲਈ ਮਾਰਕੋ ਰੂਬੀਓ ਹੋਣਾ ਦੇ ਨਾਲ ਪਹੁੰਚਿਆ, ਜਿੱਥੇ ਉਹ 30 ਦਿਨਾਂ ਦੇ ਸਮਝੌਤੇ ਦੇ ਲਈ ਰਾਜ਼ੀ ਹੋ ਗਿਆ। ਤੇ ਹੁਣ ਰਸ਼ੀਆ ਦੇ ਉੱਤੇ ਹਰ ਇੱਕ ਦੀ ਟੇਕ ਲੱਗੀ ਆ ਵੀ ਇਹ ਇਸ ਉੱਤੇ ਕੀ ਫੈਸਲਾ ਲੈਂਦੇ ਆ। ਸੋ ਦੋਨਾਂ ਹੀ ਮੁਲਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਇਸ ਦੇ ਵਿੱਚ ਹੋ ਚੁੱਕਾ ਹੈਗਾ ਆ। ਯੂਕਰੇਨ ਨੂੰ ਜਿੱਥੇ ਵੈਸਟ ਨੇ ਜਿਹੜੇ ਹਥਿਆਰ ਤੇ ਮਨੀ ਜਿਹੜੀ ਦੇ ਕੇ ਰਸ਼ੀਆ ਦੇ ਨਾਲ ਲਗਾਤਾਰ ਲੜਨ ਜੋਗਾ ਕਰਕੇ ਰੱਖਿਆ ਆ, ਹੁਣ ਜਦੋਂ ਅਮਰੀਕਾ ਨੇ ਆਪਣੇ ਹੱਥ ਪਿੱਛੇ ਖਿੱਚੇ ਸੀ, ਇੰਟੈਲੀਜੈਂਸ ਸ਼ੇਅਰ ਕਰਨੀ ਬੰਦ ਕੀਤੀ ਸੀ, ਸਿਕਿਉਰਿਟੀ ਇੰਸ਼ੋਰੈਂਸ ਨੂੰ ਪਿੱਛੇ ਖਿੱਚਿਆ ਸੀ, ਉਸ ਤੋਂ ਬਾਅਦ 'ਚ ਹੁਣ ਯੂਕਰੇਨ ਵਾਲਾ ਮੁੜ ਦੁਬਾਰਾ ਇਹ ਚੀਜ਼ਾਂ ਲੈਣ ਖਾਤਰ ਇਹਨਾਂ ਦੀ ਪੀਸ ਡੀਲ ਨੂੰ ਮੰਨਿਆ ਹੈਗਾ ਆ। ਸੋ ਹਰਜੋਤ ਸਿੰਘ ਜੀ, ਇਹ ਹੁਣ ਕਾਫੀ ਅੱਗੇ ਇੰਪੋਰਟੈਂਟ ਦਿਨ ਨੇ। ਦੇਖਣ ਵਾਲੀ ਗੱਲ ਹੋਊਗੀ ਵੀ ਜੇ ਪੁਤਿਨ ਟਰੰਪ ਹੋਣਾ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ 'ਚ ਇਵੈਂਚੁਅਲੀ ਇਸ ਚੀਜ਼ ਦੇ ਲਈ ਮੰਨਦਾ ਆ ਜਾਂ ਨਹੀਂ। ਨਿਊਯਾਰਕ ਟਾਈਮਸ ਦੇ ਮੁਤਾਬਕ ਟਰੰਪ ਹੋਣਾ ਨੇ ਜੋ ਡਿਸਕਸ਼ਨ ਹੋਈ ਹੈਗੀ ਆ ਮਾਸਕੋ ਦੇ ਵਿੱਚ ਸਟੀਵ ਵਿਟਕੋਫ ਦੀ ਤੇ ਉਸ ਨੂੰ ਕਿਹਾ ਵੀ ਬਹੁਤ ਹੀ ਵਧੀਆ ਤੇ ਪ੍ਰੋਡਕਟਿਵ ਹੋਈ ਹੈਗੀ ਆ। ਹਜੇ ਤੱਕ ਇਹ ਕੋਈ ਕਲੀਅਰ ਨਹੀਂ ਹੋਇਆ ਵੀ ਪ੍ਰੈਜ਼ੀਡੈਂਟ ਟਰੰਪ ਹੋਣੀ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਕੀਤੀ ਹੈਗੀ ਆ, ਪਰ ਪੁਟਿਨ ਹੁਣੀ ਕਹਿੰਦੇ ਆ ਵੀ ਮੈਂ ਟਰੰਪ ਹੋਣਾ ਦੇ ਨਾਲ ਗੱਲ ਕਰਨੀ ਆ। ਤੇ ਜਦੋਂ ਕਦੋਂ ਇਹ ਗੱਲ ਹੁੰਦੀ ਆ, ਮੈਨੂੰ ਲੱਗਦਾ ਵੀ ਬਹੁਤ ਛੇਤੀ ਹੋਊਗੀ, ਜਿਸ ਹਿਸਾਬ ਦੇ ਨਾਲ ਟਰੰਪ ਨੇ ਆਪਣੇ ਜਿਹੜਾ ਸੋਸ਼ਲ ਸਾਈਟ ਆ ਉਹਦੇ ਉੱਤੇ ਲਿਖਿਆ ਆ ਵੀ ਆਪਾਂ ਇਸ ਜੰਗ ਨੂੰ ਬੰਦ ਕਰਨ ਦੇ ਵਿੱਚ ਬਹੁਤ ਜਲਦੀ ਕਾਮਯਾਬ ਹੋ ਜਾਵਾਂਗੇ। ਸੋ ਹੋਪਫੁਲੀ ਕਿਉਂਕਿ ਰਸ਼ੀਆ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ, ਯੂਕਰੇਨ ਦਾ ਵੀ ਹੋਇਆ, ਯੂਕਰੇਨ ਨੂੰ ਪੈਸੇ ਮਿਲਦੇ ਰਹੇ ਆ, ਹਥਿਆਰ ਮਿਲਦੇ ਰਹੇ, ਪਰ ਜਾਨੀ ਨੁਕਸਾਨ ਬਹੁਤ ਹੋਇਆ। ਰਸ਼ੀਆ ਦੇ ਉੱਤੇ ਸੈਂਕਸ਼ਨਸ ਬਹੁਤ ਲੱਗੀਆਂ ਹੋਈਆਂ ਹੈਗੀਆਂ, ਸੋ ਫਾਈਨੈਂਸ਼ੀਅਲੀ ਰਸ਼ੀਆ ਵੀ ਬਹੁਤ ਬੁਰੀ ਤਰ੍ਹਾਂ ਟੁੱਟਿਆ ਹੈਗਾ। ਸੋ ਛੋਟੇ ਜਿਹੇ ਮੁਲਕ ਨੇ ਪੂਰਾ ਵਕਤ 3 ਸਾਲ ਪਾ ਰੱਖਿਆ ਰਸ਼ੀਆ ਵਾਲਿਆਂ ਨੂੰ। ਡਿਮਿਟਰੀ ਪੈਸਕੋਵ ਜੋ ਕ੍ਰੈਮਲਿਨ ਦੇ ਸਪੋਕਸਮੈਨ ਹੈਗੇ ਆ,
ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਬੜੇ ਧਿਆਨ ਦੇ ਨਾਲ ਹੌਲੀ-ਹੌਲੀ ਚੱਲ ਰਹੇ ਆ ਵੀ ਕਿਸ ਤਰ੍ਹਾਂ ਇਸ ਜੰਗ ਨੂੰ ਜਿਹੜਾ ਖਤਮ ਕੀਤਾ ਜਾਵੇ। ਸੋ ਹੁਣ ਸਿੱਧੀ ਪੁਟਿਨ ਤੇ ਟਰੰਪ ਦੇ ਵਿੱਚ ਜਿਹੜੀ ਗੱਲਬਾਤ ਹੋਊਗੀ ਇਸ ਜੰਗ ਨੂੰ ਖਤਮ ਕਰਨ ਦੇ ਲਈ। ਹੁਣ ਦੇਖੋ ਟਰੂਥ ਸੋਸ਼ਲ ਤੇ ਕਹਿੰਦੇ ਵੀ ਮੇਰੀ ਡਿਸਕਸ਼ਨ ਆਲਰੇਡੀ ਉਹਨਾਂ ਦੇ ਨਾਲ ਹੋਈ ਆ, ਹੁਣ ਗੱਲ ਹੋ ਗਈ ਆ, ਨਹੀਂ ਹੋਈ ਆ, ਉਹਨਾਂ ਦੀ ਗੱਲ ਤੋਂ ਲੱਗਦਾ ਵੀ ਡਿਸਕਸ਼ਨ ਉਹਨਾਂ ਨੇ ਕਰ ਲਈ ਆ, ਪਰ ਨਿਊਯਾਰਕ ਟਾਈਮਜ਼ ਵਾਲੇ ਕੁਝ ਹੋਰ ਢੰਗ ਦੇ ਨਾਲ ਜਿਹੜਾ ਉਹ ਦੱਸ ਰਹੇ ਆ। ਸੋ ਜੇ ਟਰੰਪ ਉਹਨਾਂ ਦੀ ਮੰਨੀ ਜਾਵੇ ਤਾਂ ਉਹ ਕਹਿੰਦੇ ਵੀ ਮੇਰੀ ਆਲਰੇਡੀ ਉਹਨਾਂ ਦੇ ਨਾਲ ਡਿਸਕਸ਼ਨ ਹੋ ਚੁੱਕੀ ਆ, ਤੇ ਕਹਿੰਦੇ ਵੀ ਗੁੱਡ ਚਾਂਸ ਆ ਵੀ ਇਸ ਨੂੰ ਜਿਹੜਾ ਉਹ ਮੰਨ ਜਾਣਗੇ। ਚਲੋ ਲੜਾਈ ਬੰਦ ਹੋਵੇ, ਇਹ ਹਰ ਇੱਕ ਜਣਾ ਆਸ ਉਮੀਦ ਰੱਖਦਾ ਹੈਗਾ ਆ।